ਇੱਕ ਬੀਵੀ ਨੇ ਆਪਣੀ ਬਦ ਅਖਲਾਕੀ, ਬਦ ਜ਼ਬਾਨੀ, ਲੜਾਈ ਝਗੜੇ ਦੀ ਵਜ੍ਹਾ ਤੋਂ ਆਪਣੇ ਸ਼ੋਹਰ ਦੀ ਜ਼ਿੰਦਗੀ ਨੂੰ ਜਹੰਨਮ ਤੇ ਹਰਾਮ ਬਣਾ ਕੇ ਰੱਖਿਆ ਸੀ। ਅਚਾਨਕ ਇੱਕ ਸਵੇਰ ਉਹ ਆਪਣੇ ਸ਼ੋਹਰ ਨੂੰ ਬੜੇ ਇਹਤਰਾਮ ਇੱਜ਼ਤ ਦੇ ਨਾਲ ਜਗਾਉਂਦੀ ਏ ਤੇ ਕਹਿੰਦੀ, ਸਰਤਾਜ ਮੇਰੀ ਜਾਨ ਉੱਠੋ, ਸਵੇਰ ਹੋ ਗਈ ਹੈ। ਉਸ ਤੋਂ ਬਾਅਦ ਆਪਣੇ ਸ਼ੋਹਰ ਨੂੰ ਸ਼ਾਨਦਾਰ ਨਾਸ਼ਤਾ ਪੇਸ਼ ਕਰਦੀ ਏ। ਸ਼ੋਹਰ ਇਹ ਬਦਲਦੀ ਹੋਈ ਤਬਦੀਲੀ ਨੂੰ ਵੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਗਿਆ। ਡਰਦੇ ਹੋਏ ਸਹਿਮੇ ਜੇ ਲਹਿਜੇ ਦੇ ਵਿੱਚ ਪੁੱਛ ਹੀ ਬੈਠਾ ਬੇਗਮ ਨੂੰ ਕਿ ਖੈਰ ਤੇ ਹੈਗੀ ਏ, ਤੂੰ ਅਚਾਨਕ ਇੰਨਾ ਬਦਲ ਕਿਸ ਤਰ੍ਹਾਂ ਗਈ? ਤੇ ਬੀਵੀ ਕਹਿਣ ਲੱਗੀ ਕਿ ਕੱਲ ਹਮਸਾਇਆਂ ਦੇ ਘਰ ਕੁਝ ਤਬਲੀਗ ਕਰਨ ਵਾਲੀਆਂ ਮਾਈਆਂ ਆਈਆਂ ਸੀ ਤੇ ਉਹ ਕਹਿ ਰਹੀਆਂ ਸੀ ਜਿਸ ਮਰਦ ਦੀ ਔਰਤ ਬਦ ਅਖਲਾਕ, ਬਦਤਮੀਜ਼ ਤੇ ਬਦ ਜ਼ਬਾਨ ਹੋਏਗੀ, ਅੱਲਾਹ ਪਾਕ ਉਸ ਮਰਦ ਦੀ ਮਗਫਰਤ ਫਰਮਾ ਦੇਗਾ ਤੇ ਉਸ ਦੀ ਬੀਵੀ ਦੀ ਵਜ੍ਹਾ ਤੋਂ ਅੱਲਾਹ ਪਾਕ ਉਸ ਮਰਦ ਨੂੰ ਜੰਨਤ ਦੇ ਵਿੱਚ ਦਾਖਲ ਕਰੇਗਾ। ਤੇ ਸ਼ੋਹਰ ਕਹਿੰਦਾ ਇਹ ਤਾਂ ਠੀਕ ਹੈ, ਤੇ ਅੱਗੇ? ਤੇ ਬੀਵੀ ਕਹਿੰਦੀ ਹੈ ਜੰਨਤ ਜਾਣਾ ਹੀ ਤੇ ਆਪਣੇ ਅਮਲਾਂ ਦੀ ਵਜ੍ਹਾ ਤੋਂ ਜਾ, ਮੈਨੂੰ ਮਸੀਹਾ ਬਣਾ ਕੇ ਤੂੰ ਜੰਨਤ 'ਚ ਕਿਉਂ ਜਾਵੇਂ? ਵੀ ਆਪ ਅਮਲ ਕਰ ਤੇ ਜੰਨਤ 'ਚ ਜਾ, ਮੈਂ ਕਿਉਂ ਤੈਨੂੰ ਜੰਨਤ 'ਚ ਭੇਜਾਂ ਆਪਣੀ ਵਜ੍ਹਾ ਤੋਂ?